ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0573। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜੁਗਰਾਜ ਸਿੰਘ ਢਾਲੀਵਾਲ ਸੀਰੀਜ਼, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ, ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਡਾਇਲ ਕਰੋ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਰੋਤਿਆਂ ਨੂੰ ਯਾਦ ਹੋਊ, ਆਪਣੀ ਇੱਕ ਪੰਜਾਬੀ ਮੂਲ ਦੀ ਕੁੜੀ ਆ ਰੂਪੀ ਕੌਰ, ਕੈਨੇਡਾ ਤੋਂ। ਉਹ ਬਹੁਤ ਵਧੀਆ ਪੋਇਟ ਆ। ਉਸ ਦੀਆਂ ਕੁਛ ਬੁੱਕਸ ਪਬਲਿਸ਼ ਹੋਈਆਂ ਤੇ 8 ਮਿਲੀਅਨ ਤੋਂ ਵੱਧ ਜਿਹੜੀਆਂ ਬੁੱਕਸ ਆ ਉਹ ਆਲਰੇਡੀ ਵਿਕ ਚੁੱਕੀਆਂ ਹੈਗੀਆਂ। ਸੋ ਦੁਨੀਆ ਦੇ ਟੌਪ ਦੇ ਜਿਹੜੇ ਪੋਇਟ ਆ ਅੱਜ ਦੇ ਵਿੱਚ ਜਿਹੜੇ ਜੀਂਦੇ ਹੈਗੇ ਆ, ਉਹਨਾਂ ਦੇ ਵਿੱਚ ਉਸ ਦਾ ਨਾਂ ਆਉਂਦਾ ਹੈਗਾ। ਹੁਣ ਇੱਕ ਕੰਟਰੋਵਰਸੀ ਕ੍ਰੀਏਟ ਹੋਈ ਆ, ਕਿਉਂਕਿ 27 ਸਾਲਾਂ ਦੀ ਰੂਪੀ ਕੌਰ, ਇਹਦੀ ਇੱਕ ਬੁੱਕ ਹੈਗੀ ਆ ਮਿਲਕ ਐਂਡ ਹਨੀ, ਉਸ ਨੂੰ ਟੈਕਸਸ ਦੇ ਵਿੱਚ ਬੈਨ ਕਰ ਦਿੱਤਾ ਗਿਆ ਆ। ਉਹਦਾ ਰੀਜ਼ਨ ਇਹ ਆ ਵੀ ਉਹ ਕਹਿੰਦੇ ਵੀ ਕੋਈ ਵੀ ਜਿਹੜੀ ਚੀਜ਼ ਹੈਗੀ ਆ ਬੁੱਕ ਦੇ ਵਿੱਚ ਕੋਈ ਸੈਕਸ਼ੂਅਲ ਰਿਲੇਟਡ ਇਸ਼ੂਜ਼ ਦੇ ਨਾਲ ਉਹ ਬੱਚਿਆਂ ਨੂੰ ਨਹੀਂ ਪੜ੍ਹਾਈ ਜਾਊਗੀ। ਪਰ ਇਸ ਬੁੱਕ ਦੇ ਵਿੱਚ ਰੂਪੀ ਕੌਰ ਇਹ ਕਹਿੰਦੀ ਆ ਵੀ ਮੈਂ ਇਹ ਐਕਸਪਲੋਰ ਕੀਤਾ ਵੀ ਸੈਕਸ਼ੂਅਲ ਅਸੌਲਟ ਤੇ ਵਾਇਲੈਂਸ ਕਿੱਦਾਂ ਇੱਕ ਯੰਗ ਵੂਮਨ ਨੂੰ ਐਕਸਪੀਰੀਅੰਸ ਕਰਨੀ ਪਈ ਆ। ਉਹਦੇ ਬੇਸ ਦੇ ਉੱਤੇ ਕਵਿਤਾਵਾਂ ਲਿਖ ਕੇ ਉਸਨੇ ਜਿਹੜੀ ਬੁੱਕ ਲਿਖੀ ਹੋਈ ਹੈਗੀ ਆ। ਸੋ ਇਹਦਾ ਜਿਹੜਾ ਕਾਫੀ ਹੁਣ ਵਿਰੋਧ ਹੋ ਰਿਹਾ ਵੀ ਟੈਕਸਸ ਨੂੰ ਇੱਦਾਂ ਜਿਹੜੀ ਆ ਬੈਨ ਬੁੱਕ ਇਹ ਨਹੀਂ ਕਰਨੀ ਚਾਹੀਦੀ ਹੈਗੀ। ਜੀ, ਫਲੋਰੀਡਾ ਨੇ ਮੈਥ ਦੀਆਂ ਬੁੱਕਸ ਵੀ ਕਹਿੰਦੇ ਕਈ ਬੈਨ ਕਰ ਦਿੱਤੀਆਂ। ਉੱਥੇ ਵੀ ਕਾਫੀ ਬੁੱਕਸ ਦੇ ਉੱਤੇ ਬੈਨ ਚੱਲ ਰਿਹਾ। ਬਹੁਤ ਸਾਰੀਆਂ ਜਿਹੜੀਆਂ ਇਸ ਟਾਈਮ ਰੈੱਡ ਸਟੇਟਸ ਦੇ ਵਿੱਚ ਖਾਸ ਕਰਕੇ ਬੁੱਕਸ ਦੇ ਉੱਤੇ ਬੈਨ ਚੱਲ ਰਿਹਾ ਆ, ਕਿਉਂਕਿ ਇੱਕ ਕ੍ਰਿਟੀਕਲ ਰੇਸ ਥਿਊਰੀ ਨੂੰ ਲੈ ਕੇ ਬੁੱਕਸ ਕੈਂਸਲ ਕੀਤੀਆਂ ਜਾ ਰਹੀਆਂ ਆ, ਉਹਨਾਂ ਨੂੰ ਬੈਨ ਕੀਤਾ ਜਾ ਰਿਹਾ ਆ, ਜਿਸ ਦੇ ਵਿੱਚ ਵੀ LGBTQ ਜਾਂ ਸੈਕਸ਼ੂਅਲ ਓਰੀਐਂਟੇਸ਼ਨ ਬਾਰੇ ਕਹਿੰਦੇ ਕੋਈ ਵੀ ਗੱਲਬਾਤ ਹੁੰਦੀ ਆ, ਉਹਨਾਂ ਨੂੰ ਬੈਨ ਕੀਤਾ ਜਾ ਰਿਹਾ। ਸੋ ਇਹ ਵੀ ਉਸੇ ਹੀ ਕਹਿ ਸਕਦੇ ਹਾਂ ਵੀ ਚੱਲ ਰਹੀ ਗੱਲ ਆ। ਉਸ ਦੇ ਵਿੱਚ ਰੂਪੀ ਕੌਰ ਦੀ ਜਿਹੜੀ ਕਿਤਾਬ ਮਿਲਕ ਐਂਡ ਹਨੀ ਆ, ਉਸ ਨੂੰ ਬੈਨ ਕੀਤਾ ਗਿਆ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਗਿਲਰੋਏ ਦਾ ਗਾਰਲਿਕ ਫੈਸਟੀਵਲ ਕਾਫੀ ਮਸ਼ਹੂਰ, ਕਾਫੀ ਮਕਬੂਲ ਰਿਹਾ ਆ। 2 ਸਾਲ ਤਾਂ ਚਲੋ ਕਿਤੇ ਵੀ ਜਿਹੜੇ ਫੈਸਟੀਵਲ ਵਗੈਰਾ ਕੁਛ ਵੀ ਨਹੀਂ ਹੋਏ ਕੋਵਿਡ ਦੇ ਚੱਲਦੇ ਆ, ਪਰ ਉਸ ਤੋਂ ਪਹਿਲਾਂ ਕੁਛ ਵਰੇ ਪਹਿਲਾਂ ਇੱਕ ਜਿਹੜੀ ਆ ਗੋਲੀ ਕਾਂਡ ਦੇ ਵਿੱਚ ਉੱਥੇ ਜਿਹੜੀ ਸ਼ੂਟਿੰਗ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਬੰਦ ਕਰਨਾ ਪਿਆ ਸੀ 2019 ਦੇ ਵਿੱਚ। ਹੁਣ ਗਾਰਲਿਕ ਫੈਸਟੀਵਲ ਕਰਵਾਉਣ ਵਾਲੇ ਜਿਹੜੇ ਗਿਲਰੋਏ ਵਾਲੇ, ਉਹਨਾਂ ਨੇ ਆਉਣ ਵਾਲੇ ਭਵਿੱਖ ਦੇ ਵਿੱਚ ਕਹਿੰਦੇ ਵੀ ਫੋਰਸੀਏਬਲ ਫਿਊਚਰ ਦੇ ਲਈ ਇਸ ਗਾਰਲਿਕ ਫੈਸਟੀਵਲ ਨੂੰ ਕੈਂਸਲ ਕਰ ਦਿੱਤਾ ਹੈ। ਦਹਾਕਿਆਂ ਤੱਕ ਇਹ ਉੱਥੇ ਫੈਸਟੀਵਲ ਚੱਲਦਾ ਰਿਹਾ ਸੀ। ਉਹਨਾਂ ਨੇ ਕਿਹਾ ਵੀ $multi million ਜਿਹੜੀ ਲਾਇਬਿਲਿਟੀ ਇੰਸ਼ੋਰੈਂਸ ਆ ਉਹ ਆਰਗੇਨਾਈਜ਼ਰਸ ਤੋਂ ਮੰਗ ਕਰ ਰਹੀ ਆ ਸਿਟੀ, ਕਿਉਂਕਿ ਸ਼ੂਟਿੰਗ ਹੋਈ ਸੀ ਸਭ ਨੂੰ ਯਾਦ ਆ 2019 ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਹੁਣ ਜਿਹੜੇ ਆਰਗੇਨਾਈਜ਼ਰਸ ਆ ਉਹਨਾਂ ਦੇ ਲਈ ਇਹ ਮੁਸ਼ਕਿਲ ਬਣ ਪਈ ਆ ਵੀ ਉਹ ਇਸ ਲੈਵਲ ਦੀ ਜਿਹੜੀ ਇੰਸ਼ੋਰੈਂਸ ਆ ਉਹ ਨਹੀਂ ਕਰਵਾ ਰਹੇ। $1 million ਦੀ ਕਹਿੰਦੇ ਵੀ ਮੈਂਡੇਟਡ ਇੰਸ਼ੋਰੈਂਸ ਆ ਉਹ ਕਰਵਾਉਣੀ ਪੈਂਦੀ ਹੈ ਗਿਲਰੋਏ ਦੀ ਪ੍ਰਾਪਰਟੀ ਦੇ ਉੱਤੇ ਕਿਸੇ ਵੀ ਤਰੀਕੇ ਦੀ ਇਵੈਂਟਸ ਜਿਹੜੀ ਆ ਉਹ ਹੋਲਡ ਕਰਨ ਦੇ ਲਈ। ਪਰ ਹੁਣ ਸਿਟੀ ਨੇ ਇਸ ਦੇ ਲਈ $multi million ਦੀ ਲਾਇਬਿਲਿਟੀ ਕਵਰੇਜ ਆ
ਉਸ ਦੀ ਮੰਗ ਕਰ ਲਈ ਸੀਗੀ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ, ਪਰ ਆਉਣ ਵਾਲੇ ਭਵਿੱਖ ਦੇ ਵਿੱਚ ਹਾਲ ਦੀ ਘੜੀ ਇਹ ਕਹਿੰਦੇ ਵੀ ਗਿਲਰॉय ਦਾ ਇਹ ਗਾਰਲਿਕ ਫੈਸਟੀਵਲ ਨਹੀਂ ਹੋਇਆ ਕਰੇਗਾ। ਕਹਿੰਦੇ ਵੀ 42 ਸਾਲ ਤੋਂ ਵੀ ਵੱਧ ਇਹ ਇੱਕ ਬੰਦਾ ਜਿਹੜਾ ਦੱਸ ਰਿਹਾ ਸੀ, ਕਹਿੰਦਾ ਵੀ 42 ਸਾਲ ਹੋ ਗਏ ਮੈਨੂੰ ਇੱਥੇ ਰਹਿੰਦਿਆਂ ਨੂੰ, ਤੇ ਸਾਡਾ ਇਹ ਜਿਹੜਾ ਫੈਸਟੀਵਲ ਆ ਹਾਲ ਦੀ ਘੜੀ ਹੁਣ ਅੱਗੇ ਬੰਦ ਹੋ ਜਾਵੇਗਾ। ਸੋ ਬਿਲਕੁਲ ਲਾਸਟ ਟਾਈਮ 2019 ਚ ਹੋਇਆ ਸੀ ਤੇ 2020 ਤਾਂ 21 ਚ ਫਿਰ ਕਰੋਨਾ ਆ ਗਿਆ। 2019 ਚ ਉੱਥੇ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ 3 ਜਾਣਿਆਂ ਦੀ ਮੌਤ ਹੋ ਗਈ ਸੀ ਤੇ 17 ਜਾਣੇ ਫੱਟੜ ਹੋਏ ਸੀ। ਸੋ ਜਿਹੜੇ ਲੋਕ ਆਰਗੇਨਾਈਜ਼ ਕਰ ਰਹੇ ਆ ਉਹ ਬੜੇ ਡਿਸਪੁਆਇੰਟਡ ਆ, ਕਹਿੰਦੇ ਵੀ ਈਵਨ ਦੋ ਇਹ ਪ੍ਰੋਫਿਟੇਬਲ ਨਹੀਂ ਸੀ ਪਰ ਦੁਨੀਆ ਦੇ ਵਿੱਚ ਪੂਰਾ ਲੋਕਾਂ ਨੂੰ ਪਤਾ ਲੱਗਦਾ ਸੀ ਵੀ ਗਿਲਰਾਏ ਦੇ ਵਿੱਚ ਗਾਰਲਿਕ ਫੈਸਟੀਵਲ ਹੋ ਰਿਹਾ ਹੈਗਾ। ਜੀ, ਪਰ ਨਾਲ ਦੇ ਨਾਲ ਉਸ ਦੀ ਥਾਂ ਦੇ ਉੱਤੇ ਫ੍ਰੈਜ਼ਨੋ ਦੇ ਵਿੱਚ ਕਹਿੰਦੇ ਹਰਜੋਤ ਸਿੰਘ ਜੀ ਇੱਕ ਗਾਰਲਿਕ ਫੈਸਟੀਵਲ ਜਲਦ ਇੱਥੇ ਆ ਰਿਹਾ ਹੈਗਾ ਆ। ਮੈਂ ਤਾਂ ਇਹ ਵੀ ਜਿਹੜਾ ਹੁਣ ਸੁਣ ਰਿਹਾ ਸੀ, ਜਿੱਥੇ ਗਿਲਰॉय ਨੂੰ ਗਾਰਲਿਕ ਕੈਪੀਟਲ ਆਖਿਆ ਜਾਂਦਾ, ਉੱਥੇ ਹੁਣ ਫ੍ਰੈਜ਼ਨੋ ਨੂੰ ਗਾਰਲਿਕ ਕੈਪੀਟਲ ਜਿਹੜਾ ਉਹ ਆਖ ਰਹੇ ਆ। ਜਾਂ ਤਾਂ ਹਰ ਇੱਕ ਜਣਾ ਆਪੋ ਆਪਣਾ ਜਿਹੜਾ ਫੈਸਟੀਵਲ ਕਰਵਾਉਂਦਾ ਉਹ ਆਪਣੇ ਹਿਸਾਬ ਦੇ ਨਾਲ ਹੀ ਆਖ ਦਿੰਦਾ ਆ। ਉਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਗਾਰਲਿਕ ਹੁਣ ਚਾਈਨਾ ਦੇ ਵਿੱਚ ਹੁੰਦਾ ਹੈ, ਜਿੱਥੋਂ ਸਭ ਤੋਂ ਵੱਧ ਇੰਪੋਰਟ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਕਰਵਾਇਆ ਜਾਂਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, I-80 ਵੈਸਟਬਾਊਂਡ ਅੱਜ ਕਹਿੰਦੇ ਆ ਵੀ ਇੱਕਦਮ ਸ਼ਟ ਡਾਊਨ ਹੋ ਗਿਆ ਸੀਗਾ। ਇੱਕ ਬਿਗ ਰਿਗ ਜੈਕ ਨਾਈਫ ਕਰ ਗਿਆ ਐਮੀਗ੍ਰੈਂਟ ਗੈਪ ਆ ਉੱਥੇ। ਸੋ ਪਲੇਸਰ ਕਾਊਂਟੀ ਦੇ ਵਿੱਚ ਇਹ ਥਾਂ ਪੈਂਦੀ ਆ ਵਿਟਮਰ ਤੇ ਐਮੀਗ੍ਰੈਂਟ ਗੈਪ। ਉੱਥੇ ਕਹਿੰਦੇ ਵੀ ਟਰੱਕ ਦੇ ਵਿੱਚ ਜਿਹੜਾ ਡੀਜ਼ਲ ਫਿਊਲ ਆ ਉਹ ਵੀ ਲੀਕ ਕਰ ਗਿਆ ਸੀਗਾ। ਸੋ ਕੈਲਟ੍ਰੇਨਸ ਉੱਥੇ ਮੌਕੇ ਦੇ ਉੱਤੇ ਬਾਅਦ ਦੇ ਵਿੱਚ ਪਹੁੰਚ ਗਈ ਸੀ, ਪਰ I-80 ਜਿਹੜਾ ਵੈਸਟ ਬਾਉਂਡ ਆ ਉਹਦੀਆਂ ਸਾਰੀਆਂ ਹੀ ਲੇਨਸ ਕਈ ਚਿਰ ਤੱਕ ਜਿਹੜੀਆਂ ਉਹ ਬਲੌਕ ਰਹੀਆਂ ਸੀ। ਕਹਿੰਦੇ ਵੀ ਇਹ ਨਹੀਂ ਪਤਾ ਵੀ ਇਸ ਦਾ ਕ੍ਰੈਸ਼ ਕਿਉਂ ਹੋਇਆ ਹੈਗਾ, ਜੈਕ ਨਾਈਫ ਕਰ ਗਿਆ। ਮੋਸਟ ਪ੍ਰੋਬਬਲੀ ਕਿਉਂਕਿ ਬਰਫ਼ ਵਗੈਰਾ ਉੱਥੇ ਪੈ ਰਹੀ ਆ, ਮੇ ਬੀ ਆਊਟ ਆਫ ਕੰਟਰੋਲ ਉਸ ਟਰੱਕ ਦੇ ਡਰਾਈਵਰ ਕੋਲੋਂ ਹੋ ਗਿਆ ਹੋਵੇ। ਜੀ, ਅਗਲੀ ਖਬਰ ਬੇ ਏਰੀਆ ਕੈਲੀਫੋਰਨੀਆ ਤੋਂ ਆ ਰਹੀ ਆ। ਆਪਾਂ ਸਾਰੇ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਬੜੇ ਢਿੱਲੇ ਪੈ ਗਏ ਆ, ਫੰਕਸ਼ਨ ਬੜੇ ਹੋ ਰਹੇ ਆ, ਇਕੱਠ ਵੱਡੇ ਹੋ ਰਹੇ ਆ, ਪਰ 100 ਦੇ ਕਰੀਬ ਬੱਚੇ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਹੋ ਗਏ ਆ। ਸੈਨ ਮਟੇਓ ਹਾਈ ਸਕੂਲ ਦਾ ਪ੍ਰੋਮ ਸੀਗਾ ਅਪ੍ਰੈਲ 9 ਨੂੰ। ਉਸ ਤੋਂ ਬਾਅਦ 600 ਸਟੂਡੈਂਟਸ ਉਸ ਪ੍ਰੋਮ ਦੇ ਵਿੱਚ ਸੀਗੇ। ਇਹ ਸੈਨ ਮਟੇਓ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਦੀ ਸਪੋਕਸ ਵੂਮਨ ਲੌਰਾ ਚੱਕਲੇ ਉਹਨਾਂ ਨੇ ਇਹ ਦੱਸਿਆ, ਤੇ ਉਹਦੇ ਵਿੱਚੋਂ 100 ਜਣੇ ਜਿਹੜੇ ਆ ਪ੍ਰੋਮ ਤੋਂ ਇਮੀਡੀਏਟਲੀ 1-2 ਦਿਨਾਂ ਬਾਅਦ ਪੋਜ਼ਿਟਿਵ ਨਿਕਲੇ ਹੈਗੇ ਆ। ਸੋ ਇਸ ਤੋਂ ਪਹਿਲਾਂ ਇੱਕ ਹੋਰ ਸਕੂਲ ਵੀ ਉਹ ਟ੍ਰਿਪ ਤੇ ਗਿਆ ਸੀ ਵਾਸ਼ਿੰਗਟਨ DC ਦੇ ਵਿੱਚ, ਜਿੱਥੇ 50 ਤੋਂ ਵੱਧ ਸਟੂਡੈਂਟਸ ਪੋਜ਼ਿਟਿਵ ਨਿਕਲੇ ਸੀਗੇ। ਸੋ ਹਜੇ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਜਿੱਥੇ ਵੱਡੇ ਇਕੱਠ ਹੁੰਦੇ ਹੈਗੇ ਆ। ਜੀ ਜੀ, ਜਿਹੜੀ ਹਰਜੋਤ ਸਿੰਘ ਜੀ ਮਾਰਕੀਟ ਆ, ਹਾਊਸਿੰਗ ਮਾਰਕੀਟ ਆ, ਉਸ ਦਾ ਕਹਿੰਦੇ ਵੀ ਪਤਾ ਨਹੀਂ ਲੱਗ ਰਿਹਾ ਵੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜ਼ਰੂਰ ਜਾਊਗੀ। ਸੈਨ ਫਰਾਂਸਿਸਕੋ ਦੀ ਰੀਅਲ estate ਮਾਰਕੀਟ ਕਹਿੰਦੇ ਵੀ ਉਹ ਵੀ ਅਜੀਬੋ ਗਰੀਬ ਜੀ ਇੱਕ ਰਹੀ। ਕਹਿੰਦੇ ਵੀ ਸਭ ਤੋਂ ਐਕਸਪੈਂਸਿਵ ਸਿਟੀ ਜਿਹੜੀ ਇਸ ਟਾਈਮ ਬਣ ਚੁੱਕੀ ਆ ਅਮਰੀਕਾ ਦੇ ਵਿੱਚ, ਜਿੱਥੇ ਘਰ ਜੇ ਕਿਸੇ ਨੇ ਬਾਏ ਕਰਨਾ ਆ, ਜਿੱਥੇ ਸਿੰਗਲ ਸਕੁਅਰ ਫੁੱਟ ਸੈਨ ਫਰਾਂਸਿਸਕੋ ਦੀ ਪ੍ਰਾਪਰਟੀ ਦਾ ਘੱਟੋ ਘੱਟ $1000 ਨੂੰ ਹੁਣ ਲੋਕਾਂ ਨੂੰ ਪੈ ਰਿਹਾ ਆ। ਅਪ੍ਰੈਲ ਫੂਲਸ ਡੇ ਦੇ ਉੱਤੇ ਇੱਕ ਘਰ ਜਿਹੜਾ ਹਰਜੋਤ ਸਿੰਘ ਜੀ ਉੱਥੇ ਵਿਕਿਆ 8.3 ਮਿਲੀਅਨ ਡਾਲਰ ਦਾ, 7400 ਸਕੁਅਰ ਫੁੱਟ ਦਾ ਇਹ ਉੱਥੇ ਇੱਕ ਘਰ ਸੀਗਾ। ਸੋ ਇੱਕ ਤੋਂ ਉੱਤੇ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਬਣਿਆ ਪਿਆ ਸੀਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਕੁਛ ਜਿਹੜਾ ਆ ਉੱਥੇ ਚੱਲ ਰਿਹਾ ਆ। ਉਧਰ 330 ਫੁੱਟ ਵਾਲਾ ਇੱਕ ਟੈਨੈਂਸੀ ਦਾ ਕਾਮਨ ਯੂਨਿਟ ਆ, ਉਹ ਜਿਹੜਾ ਆ 2,80,000 ਦਾ ਜਿਹੜਾ ਉਹ ਵੇਖਿਆ। ਕਹਿੰਦੇ ਵੀ ਇੰਨਾ ਜਿਹੜਾ ਵੇਰੀਏਸ਼ਨ ਆ ਲੋਕਾਂ ਨੂੰ ਘਰਾਂ ਦੇ ਪ੍ਰਾਈਸਾਂ ਦੇ ਵਿੱਚ ਜਿਹੜੀ ਉਹ ਦਿਖ ਰਹੀ ਆ, ਪਰ ਇਹ ਆ ਨਾ ਕਿੱਥੇ 330 ਸਕੁਅਰ ਫੁੱਟ ਤੇ ਕਿੱਥੇ ਜਿਹੜਾ ਉਹ 7,000 ਸਕੁਅਰ ਫੁੱਟ ਦਾ ਜਿਹੜਾ ਉਹ ਘਰ ਆ। ਪਰ ਹਾਊਸਿੰਗ ਮਾਰਕੀਟ ਦੇ ਬਾਬਤ ਜੇ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਵੱਧ ਗਿਆ ਆ। ਸਮਾਲ ਸਾਈਜ਼ ਐਵਰੇਜ ਪ੍ਰਾਈਸ ਜਿਹੜਾ ਆ ਹੁਣ $1000 ਤੋਂ ਉੱਤੇ ਵੱਧ ਗਿਆ ਆ, ਜਿਹੜੇ ਕਿ ਕੁਝ ਮਹੀਨੇ ਪਹਿਲਾਂ $850 ਸਕੁਅਰ ਫੁੱਟ ਤੱਕ ਉੱਥੇ ਪ੍ਰਾਈਸ ਚੱਲ ਰਿਹਾ ਸੀਗਾ। ਸੋ ਸਾਰੇ ਪਾਸੇ ਜਿਹੜੇ ਹਾਊਸਿੰਗ ਮਾਰਕੀਟ ਆ ਉਸ ਦੇ ਵਿੱਚ ਅਜੇ ਵੀ ਹੌਟਨੈਸ, ਗਰਮੀ ਜਿਹੜੀ ਉਹ ਬਰਕਰਾਰ ਆ। ਜੀ, ਅਗਲੀ ਖਬਰ ਵੱਲ ਚੱਲੀਏ। ਅੱਜ ਜਿਹੜੀ ਰਸ਼ੀਆ ਤੇ ਯੂਕਰੇਨ ਦੀ ਲੜਾਈ ਚੱਲ ਰਹੀ ਆ, ਉਹਦੇ ਵਿੱਚ ਮੈਰੀਪੋਲ ਟਾਊਨ
ਨੂੰ ਪੂਰੀ ਤਰ੍ਹਾਂ ਰਸ਼ੀਆ ਵਾਲਿਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ। ਈਵਨ ਦੋ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਉੱਥੇ ਦਾ ਇੱਕ ਸਟੀਲ ਪਲਾਂਟ ਆ ਜਿਹੜਾ ਬਹੁਤ ਵੱਡਾ ਆ ਉਹਦੇ ਅੰਡਰ ਫਸੇ ਹੋਏ ਹੈਗੇ ਆ। ਯੂਕਰੇਨ ਵਾਲੇ ਤੇ ਉਸ ਟਾਊਨ ਦੇ ਮੇਅਰ ਮੋਰੀਪੋਲ ਦੇ ਕਹਿ ਰਹੇ ਆ ਵੀ ਸਾਨੂੰ ਐਗਜ਼ਿਟ ਦਿੱਤਾ ਜਾਵੇ, ਪਰ ਰਸ਼ੀਆ ਵਾਲੇ ਨਹੀਂ ਦੇ ਰਹੇ। ਪਰ ਦੂਸਰੇ ਪਾਸੇ ਅੱਜ ਯੂਐਸ ਨੇ ਗੋਸਟ ਡਰੋਨਸ, ਭੂਤ ਡਰੋਨ ਆਪਾਂ ਕਹਿ ਸਕਦੇ ਜਿਨ੍ਹਾਂ ਨੂੰ, ਤੇ ਹੈਲੀਕਾਪਟਰ ਉਹ ਰਸ਼ੀਆ ਨੂੰ ਸੌਰੀ ਯੂਕਰੇਨ ਨੂੰ ਹੋਰ ਭੇਜੇ ਹੈਗੇ ਆ। $3.4 ਬਿਲੀਅਨ ਦੇ ਵੈਪਨਸ ਯੂਕਰੇਨ ਨੂੰ ਹੁਣ ਤੱਕ USA ਦੇ ਚੁੱਕਾ ਹੈਗਾ 2 ਮਹੀਨਿਆਂ ਦੇ ਵਿੱਚ। ਜਿਹੜਾ ਲੇਟੈਸਟ ਮਿਲਟਰੀ ਦਾ ਪੈਕੇਜ ਸੀ ਉਹ $800 ਮਿਲੀਅਨ ਦਾ ਤੇ 8ਵੀਂ ਇੰਸਟਾਲਮੈਂਟ ਏਡ ਦੀ ਹੈਗੀ ਆ। ਸੋ ਬਾਈ ਜਿਹੜਾ ਇੱਕ ਤਰ੍ਹਾਂ ਨਾਲ ਵੈਪਨਸ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ US ਦੀ ਜਿਹੜੀ ਗਵਰਨਮੈਂਟ ਆ ਉਹ ਯੂਕਰੇਨ ਨੂੰ ਦੇ ਰਹੀ ਹੈਗੀ ਆ। ਜੀ। ਯੂਐਸ ਸੈਨੇਟਰਸ ਕੁਛ ਜਿਹੜੇ ਆ ਹਰਜੋਤ ਸਿੰਘ ਜੀ ਇੰਡੀਆ ਨੂੰ ਜਿਹੜੇ ਉਹ ਗਏ ਹੈਗੇ ਆ, ਜਿਨ੍ਹਾਂ ਵਿੱਚ ਸੈਨੇਟਰ ਕੋਰੀ ਬੁਕਰ ਤੇ ਨਾਲ ਦੇ ਨਾਲ ਕ੍ਰਿਸਟਨ ਸਿਨੇਮਾ, ਉਹ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਵਿਖੇ ਵੀ ਪਹੁੰਚੇ ਤੇ ਉੱਥੇ ਉਹ ਨਤਮਸਤਕ ਵੀ ਹੋਏ ਹੈਗੇ ਆ। ਸੋ ਕਹਿੰਦੇ ਵੀ ਜਿਹੜੇ ਯੂਐਸ ਸੈਨੇਟਰਸ ਆ, ਕ੍ਰਿਸਟਨ ਗਿਲੀਬ੍ਰੈਂਡ, ਸੌਰੀ ਨਾਟ ਸਿਨੇਮਾ, ਕ੍ਰਿਸਟਨ ਗਿਲੀਬ੍ਰੈਂਡ ਤੇ ਕੋਰੀ ਬੁਕਰ ਤੇ ਹੋਰ ਜਿਹੜੇ ਜਿਹੜੇ ਸੈਨੇਟਰਸ ਆ, ਉਹਨਾਂ ਨੇ ਉੱਥੇ ਦੌਰਾ ਕੀਤਾ ਹੈਗਾ ਆ। ਇੱਕ ਪਾਸੇ ਇਹ ਜਿਹੜਾ ਵਫਦ ਆ ਹਰਜੋਤ ਸਿੰਘ ਜੀ, ਜਿਹੜੇ ਯੂਐਸ ਸੈਨੇਟਰਸ ਤੇ ਕਾਂਗਰਸਮੈਨ ਦਾ, ਉਹ ਦੁਨੀਆ ਦੇ ਕਾਫੀ ਮੁਲਕਾਂ ਦੇ ਵਿੱਚ ਜਾ ਰਿਹਾ ਹੈ ਤੇ ਸ਼ਾਇਦ ਕਹਿੰਦੇ ਯੂਕਰੇਨ ਦੇ ਵਿੱਚ ਵੀ ਉਹ ਜਾਣਗੇ। ਤੇ ਬਾਕੀ ਦੌਰਾ ਜਿਹੜਾ ਇਹਨਾਂ ਦਾ ਇਸ ਲਈ ਵੀ ਇੰਪੋਰਟੈਂਟ ਹੈਗਾ ਆ ਵੀ ਅਮਰੀਕਾ ਵਾਲੇ ਚਾਹੁੰਦੇ ਆ ਵੀ ਭਾਰਤ ਦੀ ਜਿਹੜੀ ਸਪੋਰਟ ਆ ਰੂਸ ਦੇ ਖਿਲਾਫ ਉਹਨਾਂ ਨੂੰ ਮਿਲੀ ਰਵੇ। ਸੋ ਇਹ ਜਿਹੜੇ ਵਫਦ ਦੇ ਵਿੱਚ ਮੈਂਬਰ ਨੇ, ਇਹ ਵਿਸ਼ੇਸ਼ ਤੌਰ ਦੇ ਉੱਤੇ ਕਹਿੰਦੇ ਆ ਵੀ ਜਿਹੜੇ ਇੰਡੀਆ ਕਾਕਸ ਦੇ ਜਿਹੜੇ ਮੈਂਬਰਸ ਆ, ਉਹਨਾਂ ਦੇ ਵਿੱਚੋਂ ਜਿਹੜੇ ਉੱਥੇ ਗਏ ਹੈਗੇ ਨੇ। ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜੀ ਗੱਲਬਾਤ ਹੁੰਦੀ ਹੈ। ਕੁਝ ਸਮਾਂ ਪਹਿਲਾਂ ਬਲਿੰਕਨ ਹੋਣਾਂ ਦੇ ਨਾਲ ਵੀ ਅਮਰੀਕੀ ਜਿਹੜੇ ਦੂਤਾਵਾਸ ਆ ਇੱਥੇ, ਭਾਰਤ ਦੇ ਜਿਹੜੇ ਅਮਰੀਕੀ ਭਾਰਤੀ ਦੂਤਾਵਾਸ ਦੇ ਜਿਹੜੇ ਇੱਥੇ ਇਸ ਟਾਈਮ ਅੰਬੈਸਡਰਸ ਹੈਗੇ ਆ, ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ। ਕੱਲ ਇੱਕ ਵੀਡੀਓ ਜਿਹੜੀ ਹਰਜੋਤ ਸਿੰਘ ਜੀ ਕਾਫੀ ਵਾਇਰਲ ਹੋਈ, ਜਿਸ ਦੇ ਵਿੱਚ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਆ, ਜਦੋਂ ਮਿਲਦੇ ਨੇ ਰਾਜਨਾਥ ਨੂੰ ਮਿਲੇ ਸੀ ਤੇ ਨਾਲ ਜਿਹੜੇ ਇੱਥੇ ਆਪਣੇ ਅੰਬੈਸਡਰ ਹੈਗੇ ਆ ਸੰਧੂ ਸਾਹਿਬ, ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਕਹਿੰਦੇ ਵੀ ਸਾਰੇ ਜਿਹੜੇ ਅੰਬੈਸਡਰ ਉਹ ਇਦਾਂ ਦੇ ਹੋਣੇ ਚਾਹੀਦੇ ਆ। ਸੋ ਵੀ ਦੂਰੋਂ ਜਿਹੜੇ ਉਹ ਦਿਖਣ, ਦੂਰੋਂ ਜਿਹੜੇ ਉਹ ਚਮਕਣ, ਕਿਉਂਕਿ ਉਹਨਾਂ ਨੇ ਪੱਗ ਬੰਨੀ ਹੋਈ ਸੀ। ਸੋ ਦੇਖੋ ਆਪਣੇ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਵਾਸ਼ਿੰਗਟਨ DC ਦੇ ਵਿੱਚ ਗੁਰਮੀਤ ਸਿੰਘ ਜੀ ਹੁੰਦੇ ਸੀਗੇ, ਜਿਨ੍ਹਾਂ ਨੇ ਕਾਫੀ ਜਿਹੜੇ ਸਿੱਖੀ ਦੇ ਲਈ ਪ੍ਰਚਾਰ ਕੀਤਾ। ਕਹਿੰਦੇ ਵੀ ਜਿੱਦਾਂ ਹੀ ਆਪਣਾ ਮੁਲਕ ਬਣੂਗਾ, ਜਦੋਂ ਥਾਂ ਥਾਂ ਦੇ ਉੱਤੇ ਜਿਹੜੇ ਅੰਬੈਸਡਰ ਹੋਣਗੇ ਉਹ ਇਦਾਂ ਹੋਣਗੇ, ਤਾਂ ਆਪਣੇ ਆਪ ਆਇਡੈਂਟੀਟੀ ਦਾ ਜਿਹੜਾ ਇਸ਼ੂ ਆ, ਰੌਲਾ ਆ, ਉਹ ਖਤਮ ਹੁੰਦਾ ਜਾਊਗਾ ਜੀ। ਸੋ ਕਾਫੀ ਜਿਹੜਾ ਉਹਨਾਂ ਨੇ ਚੰਗਾ ਉਹਨਾਂ ਦੇ ਪ੍ਰਤੀ ਜਿਹੜਾ ਉਹ ਬੋਲਿਆ ਜੀ। ਅਗਲੀ ਖਬਰ ਵੀ ਵਾਸ਼ਿੰਗਟਨ DC ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਸ਼ੂਟਿੰਗ ਹੋਈ ਆ, ਜਿਹਦੇ ਨਾਲ 4 ਜਾਣੇ ਫੱਟੜ ਹੋਏ ਆ ਤੇ ਸ਼ੂਟਰ ਐਟ ਲਾਰਜ ਹੈਗਾ ਆ। ਕਹਿੰਦੇ ਭਈ ਆਫੀਸ਼ੀਅਲ ਜਿੰਨੇ ਵੀ ਆਫੀਸ਼ੀਅਲਸ ਆ ਉਹਨਾਂ ਨੇ ਅਨਾਊਂਸ ਕੀਤਾ ਆ ਭਈ ਰੇਮੰਡ ਸਪੈਂਸਰ ਫੇਅਰਫੈਕਸ ਵਰਜੀਨੀਆ ਦਾ 23 ਸਾਲਾਂ ਦਾ ਆ, ਉਸ ਦੀ ਜਿਹੜੀ ਭਾਲ ਆ ਉਹ ਕਰ ਰਹੇ ਹੈਗੇ ਆ ਭਈ ਉਹ ਸ਼ੂਟਿੰਗ ਕਰਕੇ ਉੱਥੋਂ ਭੱਜਿਆ ਹੈਗਾ ਆ। ਜੀ ਬਿਲਕੁਲ। ਸੋ 4 ਲੋਕ ਜਿਹੜੇ ਇਸ ਟਾਈਮ ਜ਼ਖਮੀ ਹੈਗੇ ਆ। ਹਰਜੋਤ ਸਿੰਘ ਜੀ ਨੇ ਤਾਂ ਆਏ ਦਿਨ ਕੁਛ ਨਾ ਕੁਛ ਇੱਦਾਂ ਦੇ ਜਿਹੜੇ ਗੋਲੀ ਕਾਂਡ ਆ ਉਹ ਵਾਪਰ ਰਹੇ ਹੈਗੇ ਆ। 23 ਸਾਲਾਂ ਦਾ ਜਿਹੜਾ ਰੇਮੰਡ ਸਪੈਂਸਰ ਫੇਅਰਫੈਕਸ ਵਰਜੀਨੀਆ ਦਾ, ਉਸ ਦੀ ਜਿਹੜੀ ਇਸ ਟਾਈਮ ਭਾਲ ਜਾਰੀ ਆ। ਇਸ ਦੀਆਂ ਤਸਵੀਰਾਂ ਜਿਹੜੀਆਂ DC ਪੁਲਿਸ ਡਿਪਾਰਟਮੈਂਟ ਦੇ ਦੁਆਰਾ ਨਸ਼ਰ ਕੀਤੀਆਂ ਗਈਆਂ ਹੈਗੀਆਂ ਆ, ਤਾਂ ਜੋ ਕਹਿੰਦੇ ਵੀ ਉਸ ਨੂੰ ਪਤਾ ਲੱਗੇ। 4 ਜਿਹੜੇ ਵਿਕਟਮ ਆ, ਕਹਿੰਦੇ ਉਹਨਾਂ 'ਚੋਂ 2 ਔਰਤਾਂ, ਇੱਕ ਬੰਦਾ ਤੇ ਇੱਕ 12 ਸਾਲਾਂ ਦੀ ਜਿਹੜੀ ਕੁੜੀ ਆ ਉਸ ਦੇ ਵਿੱਚ ਸ਼ਾਮਲ ਆ। ਇਹ ਦੱਸਿਆ ਜਾ ਰਿਹਾ ਵੀ ਜਿਹੜੇ ਪੀੜਤ ਆ ਜਿਨ੍ਹਾਂ ਨੇ ਗੋਲੀ ਲੱਗੀ ਆ ਉਹ ਸਟੇਬਲ ਕੰਡੀਸ਼ਨ 'ਚ ਆ ਤੇ ਇਹਨਾਂ ਦਾ ਬਚਾਅ ਜਿਹੜਾ ਆ ਉਹ ਹੋ ਗਿਆ ਆ। ਸੋ ਉਸ ਦੇ ਇਰਦ ਗਿਰਦ ਮੈਨ ਹੰਟ ਜਿਹੜੀ ਆ ਇਸ ਜਿਸ ਨੇ ਗੋਲੀ ਚਲਾਈ ਆ, ਉਹ ਉਸ ਦੀ ਭਾਲ ਚੱਲ ਰਹੀ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਪਹਿਲੀ ਸਟੇਟ ਬਣਨ ਜਾ ਰਹੀ ਆ USA ਦੇ ਵਿੱਚ ਜਿਹੜੀ ਕਿ ਮਾਈਕਰੋ ਪਲਾਸਟਿਕ ਨੂੰ ਖਤਮ ਕਰੂਗੀ, ਉਹਨੂੰ ਚੇਂਜ ਕਰੂਗੀ। ਕਹਿੰਦੇ ਭਈ ਇੰਨਾ ਜ਼ਿਆਦਾ ਹਿਊਮਨਸ ਨੇ, ਆਪਾਂ ਸਾਰਿਆਂ ਨੇ, ਐਨੀਮਲਸ ਨੇ, ਤੇ ਇੰਨਾ ਨੁਕਸਾਨ ਕਰ ਦਿੱਤਾ ਆ। ਕਹਿੰਦੇ ਭਈ ਧਰਤੀ ਤੋਂ ਜੇ ਚੰਦ ਤੱਕ
14 ਟਾਈਮ ਜਾਈਏ ਤੇ ਆਈਏ, ਇੰਨੀ ਉਚਾਈ ਬਣਦੀ ਆ ਪਲਾਸਟਿਕ ਦੀ, ਜਿਹੜੀ ਪਿਛਲੇ ਸਾਲਾਂ ਦੇ ਵਿੱਚ ਯੂਜ਼ ਹੋਈ ਆ। ਆਪਾਂ ਦੇਖਦੇ ਹਾਂ ਵੀ ਸਮੁੰਦਰ ਦੇ ਵਿੱਚ ਬਹੁਤ ਜ਼ਿਆਦਾ ਪਲਾਸਟਿਕ ਦੀਆਂ ਬੋਤਲਸ ਹੈਗੀਆਂ, ਕਿੰਨੇ ਜਾਨਵਰ ਉੱਥੇ ਮਰ ਰਹੇ ਹੈਗੇ ਆ। ਸੋ ਅੱਜ ਕੈਲੀਫੋਰਨੀਆ ਦੀ ਸਰਕਾਰ ਨੇ ਇਹ ਕਿਹਾ ਆ ਵੀ ਅਸੀਂ ਇਹਦੇ ਉੱਤੇ ਵਰਕਆਊਟ ਕਰਨ ਜਾ ਰਹੇ ਹਾਂ, ਉਸ ਨੂੰ ਕਿੱਦਾਂ ਜਿਹੜਾ ਘਟਾਇਆ ਜਾਊਗਾ, ਜਾਂ ਪਲਾਸਟਿਕ ਨੂੰ ਕਿਸ ਤਰ੍ਹਾਂ ਜਿਹੜਾ ਆਰਗੈਨਿਕ ਹੋਰ ਕਿਸੇ ਮਟੀਰੀਅਲ ਦੇ ਵਿੱਚ ਕਨਵਰਟ ਕੀਤਾ ਜਾਊਗਾ। ਤੇ ਇਹ ਸਾਇੰਟਿਸਟ ਐਸਟੀਮੇਟ ਕਰਦੇ ਵੀ 15 ਤੋਂ 20% ਜਿਹੜੀ ਡਸਟ ਆ ਘਰਾਂ ਦੇ ਵਿੱਚ ਜਾਂਦੀ ਆ, ਉਹ ਪਲਾਸਟਿਕ ਤੋਂ ਬਣੀ ਹੁੰਦੀ ਆ। ਜੀ, ਮਾਈਕਰੋ ਪਲਾਸਟਿਕਸ ਤਾਂ ਹਰਜੋਤ ਸਿੰਘ ਜੀ ਹੁਣ ਲੋਕਾਂ ਦੀ ਬਲੱਡ ਸਟਰੀਮ ਦੇ ਵਿੱਚ ਪਹੁੰਚ ਚੁੱਕੇ ਆ। ਬੀਤੇ ਜੀ ਦਿਨਾਂ ਦੇ ਵਿੱਚ ਇੱਕ ਕੀਤੇ ਗਏ ਐਕਸਪੈਰੀਮੈਂਟ ਦੇ ਵਿੱਚ ਲੋਕਾਂ ਦੇ ਖੂਨ ਦੀ ਟੈਸਟਿੰਗ ਕੀਤੀ ਗਈ ਸੀ। ਸੋ ਕਾਫੀ ਵੱਡੇ ਪੱਧਰ ਦੇ ਉੱਤੇ ਆਈ ਥਿੰਕ ਪਤਾ ਨਹੀਂ 70% ਦੱਸ ਰਹੇ ਸੀ, ਉਹ ਮੈਨੂੰ ਐਗਜ਼ੈਕਟ ਆંકੜਾ ਉਹ ਯਾਦ ਨਹੀਂ ਹੈ, ਪਰ ਉਹਨਾਂ ਨੇ ਇਹ ਚਿੰਤਾਜਨਕ ਆંકੜੇ ਜ਼ਾਹਰ ਕੀਤੇ ਸੀ ਵੀ ਇੰਨੇ ਲੋਕਾਂ ਦੇ ਵਿੱਚੋਂ ਉਹਨਾਂ ਦੇ ਖੂਨ ਦੀ ਬਲੱਡ ਸਟਰੀਮ ਦੇ ਵਿੱਚ ਮਾਈਕਰੋ ਪਲਾਸਟਿਕ ਘੁਸਪੈਠ ਜਿਹੜੇ ਉਹ ਕਰ ਚੁੱਕੇ। ਆਪਾਂ ਵਾਤਾਵਰਨ ਦੇ ਨਾਲ ਇਨਸਾਨਾਂ ਦੇ ਅੰਦਰ ਵੀ ਜਿਹੜਾ ਮਾਈਕਰੋ ਪਲਾਸਟਿਕ ਆ ਉਹ ਜੀ। ਵਾੜ ਚੁੱਕੇ ਸੋ ਹੈਗੇ ਸਭ ਆ। ਤੋਂ ਪਹਿਲਾਂ ਕੈਲੀਫੋਰਨੀਆ ਸਟੇਟ ਜਿਹੜੀ ਆ ਉਹ ਬੈਨ ਕਰਨ ਜਾ ਰਹੀ ਆ ਸਿੰਗਲ ਯੂਜ਼ ਸਟ੍ਰॉ, ਜਿਹੜਾ ਆਪਾਂ ਸੋਡਾ ਪੀਣ ਲਈ, ਪਾਣੀ ਪੀਣ ਲਈ ਜਾਂ ਵਰਤਦੇ ਆ, ਤੇ ਦੂਜਾ ਬੈਨਿੰਗ ਸਿਗਰਟ ਫਿਲਟਰਸ। ਸੋ ਉਸ ਤੋਂ ਬਾਅਦ ਫਿਰ ਬਾਕੀ ਦਾ ਜਿਹੜਾ ਮਟੀਰੀਅਲ ਆ ਉਹਦੇ ਪਿੱਛੇ ਜਾਊਗਾ। ਜੀ, ਸੈਨ ਮਕੀਨ ਕਾਉਂਟੀ ਦੇ ਵਿੱਚ ਟੋਰਨੇਡੋ ਨੇ ਟੱਚਡਾਊਨ ਕੀਤਾ। ਨੈਸ਼ਨਲ ਵੈਦਰ ਸਰਵਿਸ ਨੇ ਜਿਹੜਾ ਦੱਸਿਆ, ਇਹਨਾਂ ਨੇ ਕੁਝ ਸਮਾਂ ਪਹਿਲਾਂ ਇਸ ਦੇ ਪ੍ਰਤੀ ਹਰਜੋਤ ਸਿੰਘ ਜੀ ਲੋਕਾਂ ਨੂੰ ਅਗਾਹ ਜਿਹੜਾ ਆ ਉਹ ਕੀਤਾ ਸੀਗਾ। ਕਹਿੰਦੇ ਵੀ ਉੱਦਾਂ ਤਾਂ ਕਾਫੀ ਵੀਕ ਟੋਰਨੇਡੋ ਸੀਗਾ, ਪਰ ਇਹ ਬਹੁਤ ਅਣਸੁਣੀ ਜੀ ਗੱਲ ਆਪਾਂ ਦੇਖੀ ਆ ਵੀ ਸੈਨ ਮਕੀਨ ਕਾਉਂਟੀ ਦੇ ਵਿੱਚ ਵੀ ਟੋਰਨੇਡੋ ਆਉਂਦਾ ਹੋਵੇ। ਜਿਹੜੇ ਨੈਸ਼ਨਲ ਵੈਦਰ ਸਰਵਿਸ ਆ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇੱਕ ਵੀਡੀਓ ਪ੍ਰਾਪਤ ਜਿਹੜੀ ਹੋਈ ਆ, ਜਿਹੜੇ ਕਿ ਇੱਕ ਟ੍ਰੇਨਡ ਵੈਦਰ ਸਪੋਟਰ ਨੇ ਬਣਾਈ ਸੀ, ਤੇ ਉਹਨਾਂ ਨੇ ਡਿਟਰਮੀਨੇਸ਼ਨ ਕੀਤੀ ਵੀ ਇਹ ਜਿਹੜਾ ਟੋਰਨੇਡੋ ਆ 50 ਫੁੱਟ ਚੌੜਾ ਜਿਹੜਾ ਆ ਉਹ ਹੋ ਸਕਦਾ ਆ। ਕਹਿੰਦੇ ਉਹਨੇ ਟੱਚਡਾਊਨ ਕੀਤਾ, 1 ਮਿੰਟ ਤੱਕ ਟੋਰਨੇਡੋ ਰਿਹਾ ਤੇ ਬਾਅਦ ਦੇ ਵਿੱਚ ਫਿਰ ਉਹ ਜਿਹੜਾ ਖਿੰਡ ਪੁੰਡ ਗਿਆ ਹੈਗਾ। ਤਕਰੀਬਨ 12:30 ਵਜੇ ਇਹ ਆਈਜ਼ਲਟਨ ਕਰਕੇ ਸ਼ਹਿਰ ਹੈਗਾ ਆ, ਉਸ ਦੇ ਇਰਦ ਗਿਰਦ ਦੇਖਿਆ ਗਿਆ ਸੀਗਾ। ਸੋ ਕਹਿੰਦੇ ਵੀ ਕਿਸੇ ਵੀ ਸਟਰਕਚਰ ਨੂੰ ਉੱਦਾਂ ਇਸਨੇ ਨੁਕਸਾਨ ਨਹੀਂ ਪਹੁੰਚਾਇਆ, ਪਰ ਇਹ ਬਹੁਤ ਘੱਟ ਸੁਣਿਆ ਗਿਆ ਵੀ ਕੈਲੀਫੋਰਨੀਆ ਦੇ ਇਹਨਾਂ ਇਲਾਕਿਆਂ ਦੇ ਵਿੱਚ ਟੋਰਨੇਡੋ ਆਇਆ ਹੋਵੇ। ਜੀ ਬਿਲਕੁਲ, ਇਸਲਟਨ ਟਾਊਨ ਹੈਗਾ ਇਹ। ਤੇ ਅਗਲੀ ਖਬਰ 'ਤੇ ਚੱਲੀਏ, ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਪਹਿਲੀ ਸਿਟੀ ਕੈਲੀਫੋਰਨੀਆ 'ਚ ਆ ਜਿਹੜੀ ਇੱਕ ਯੂਥ ਦੇ ਲਈ ਪ੍ਰੋਗਰਾਮ, ਵਰਕਫੋਰਸ ਪ੍ਰੋਗਰਾਮ ਚਾਲੂ ਕਰਨ ਜਾ ਰਹੀ ਹੈਗੀ ਆ। ਸੋ ਜਿੰਨੇ ਵੀ ਹਾਈ ਸਕੂਲ ਦੇ ਸਟੂਡੈਂਟਸ ਆ, ਉਹਨਾਂ ਨੂੰ ਓਪਰਚੁਨਿਟੀ ਦਿੱਤੀ ਜਾਊਗੀ ਵੀ ਜਿਹੜੇ ਹਾਈ ਸਕੂਲ ਦੇ ਬੱਚੇ ਆ ਉਹ ਕੰਮ ਕਰ ਸਕਣ, ਉਹਨਾਂ ਨੂੰ ਇੰਟਰਨਸ਼ਿਪ, ਸਮਰ ਇੰਟਰਨਸ਼ਿਪ ਦਿੱਤੀਆਂ ਜਾ ਸਕਣ। ਸਿਟੀ ਨੇ ਲਗਭਗ $5.4 ਮਿਲੀਅਨ ਕਲੈਕਟ ਆਲਰੇਡੀ ਕਰ ਲਿਆ ਹੈਗਾ। ਗ੍ਰਾਂਟ ਇਹ ਆਲ ਵਰਕਫੋਰਸ ਡਿਵੈਲਪਮੈਂਟ ਗ੍ਰਾਂਟ ਆ, ਇਹ ਗਵਰਨਮੈਂਟ ਤੋਂ ਲਈ ਹੈਗੀ ਆ। ਕਰਨ ਕਾਉਂਟੀ ਫਾਊਂਡੇਸ਼ਨ ਇਸ ਸਾਰੇ ਪ੍ਰੋਗਰਾਮ ਨੂੰ ਮੈਨੇਜ ਕਰੂਗੀ। ਸੋ ਜਿੰਨੇ ਵੀ ਟੀਨੇਜਰਸ ਹੈਗੇ ਆ ਬੇਕਰਸਫੀਲਡ 'ਚ ਰਹਿੰਦੇ ਆ, 16 ਸਾਲ ਤੋਂ ਲੈ ਕੇ 19 ਸਾਲ ਦੇ, ਕਿਉਂਕਿ ਉੱਥੇ ਅਨਪਲਾਇਮੈਂਟ ਕਹਿੰਦੇ 25.6% ਹੈ ਇਸ ਗਰੁੱਪ ਦੇ ਵਿੱਚ। ਸੋ ਉਹ ਇਸ ਇੰਟਰਨਸ਼ਿਪ ਦੇ ਲਈ ਅਪਲਾਈ ਕਰ ਸਕਦੇ ਹੈਗੇ ਆ। ਜੀ, ਹਰਜੋਤ ਸਿੰਘ ਜੀ, ਪਾਣੀ ਜਿਹੜਾ ਉਹ ਮਹਿੰਗਾ ਹੋ ਰਿਹਾ ਆ। ਜਿਹੜੇ ਗਵਰਨਰ ਗੈਵਿਨ ਨਿਊਸਮ ਨੇ 3 ਹਫ਼ਤੇ ਪਹਿਲਾਂ ਜਿਹੜਾ ਵਾਟਰ ਕੰਜ਼ਰਵੇਸ਼ਨ ਆ ਵਧਾਉਣ ਦੇ ਲਈ ਆਖਿਆ ਸੀਗਾ, ਆਲਰੇਡੀ ਜਿਹੜੇ ਕੰਟਰਾ ਕੋਸਟਾ ਵਾਟਰ ਡਿਸਟ੍ਰਿਕਟ ਆ, ਜਿਸ ਦੇ ਵਿੱਚ 5 ਲੱਖ ਲੋਕ ਰਹਿੰਦੇ ਆ, ਸੈਂਟਰਲ ਤੇ ਈਸਟਰਨ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ, ਉਹਨਾਂ ਨੇ ਵੋਟ ਇਹ ਕੀਤਾ ਵੀ 15% 2020 ਦੇ ਜਿਹੜੇ ਲੈਵਲਸ ਆ ਪਾਣੀ ਜਿਹੜਾ ਬਚਾਇਆ ਆ, ਉਸ ਤੇ 15% ਹੋਰ ਜਿਹੜੀ ਪਾਣੀ ਆ ਉਸ ਨੂੰ ਆਪਾਂ ਬਚਾਉਣਾ ਹੈਗਾ ਆ। ਨਾਲ ਹੀ ਜਿਹੜਾ ਉਹਨਾਂ ਨੇ ਡਰਾਊਟ ਸਰਚਾਰਜ ਉਹ ਵੀ ਐਡ ਕਰ ਦਿੱਤਾ ਆ 1 ਜੁਲਾਈ ਤੋਂ। ਇਸ ਸਰਚਾਰਜ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਇਸ ਵਾਟਰ ਡਿਸਟ੍ਰਿਕਟ 'ਚ ਰਹਿੰਦੇ ਆ, ਕਾਉਂਟਰਾ ਕੋਸਟਾ ਵਾਟਰ ਡਿਸਟ੍ਰਿਕਟ 'ਚ, ਉਹਨਾਂ ਦਾ ਪਾਣੀ $8 ਪ੍ਰਤੀ ਮਹੀਨਾ ਹੋਰ ਮਹਿੰਗਾ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜਾ ਸਰਚਾਰਜ ਆ ਕੰਜ਼ਰਵੇਸ਼ਨ ਦੇ ਉੱਤੇ ਪਾਣੀ ਨੂੰ ਬਚਾਉਣ ਦੇ ਲਈ ਜਿਹੜਾ ਉਹ ਲਾਇਆ ਜਾਊਗਾ। ਇੱਕ ਤਾਂ ਪਾਣੀ ਵੀ ਘੱਟ ਵਰਤਣਾ ਆ, ਉਤੋਂ ਡਾਲਰ ਵੀ ਜਿਹੜੇ ਉਹ ਜ਼ਿਆਦਾ ਜਾਣੇ ਆ। ਸੋ ਕਹਿੰਦੇ ਵੀ ਇਹ ਕਿਉਂਕਿ ਪਾਣੀ ਘੱਟ ਵਿਕਣਾ ਆ, ਓਵਰਆਲ ਲੋਅਰ ਵਾਟਰ ਸੇਲਸ ਦੇ ਕਰਕੇ ਉਸ ਨੂੰ ਰੀਕੂਪ ਕਰਨ ਦੇ ਲਈ ਇਹ ਜਿਹੜਾ ਸਰਚਾਰਜ ਆ ਲੋਕਾਂ ਉੱਤੇ ਲਾਇਆ ਜਾ ਰਿਹਾ ਆ। ਸੋ ਬੇ ਏਰੀਏ ਦੀਆਂ ਵੀ ਜਿਹੜੀਆਂ ਡਿਸਟ੍ਰਿਕਟਸ ਆ, ਉਹਨਾਂ ਨੇ ਵੀ ਡਰਾਊਟ ਦੇ ਨਾਲ ਸੰਬੰਧਿਤ ਵਾਟਰ ਕੰਜ਼ਰਵੇਸ਼ਨ ਦੇ ਜਿਹੜੇ ਹੋਰ ਕਹਿ ਲਓ ਵੀ ਕਾਨੂੰਨ ਆ, ਰਿਸਟ੍ਰਿਕਸ਼ਨਸ ਆ, ਉਹ ਸਖਤ
ਕੀਤੀਆਂ ਹੈਗੀਆਂ। ਔਰੋਵਿਲ ਡੈਮ ਦੇ ਵਿੱਚ ਗਵਰਨਰ ਨਿਊਸਮ ਬੀਤੇ ਮੰਗਲਵਾਰ ਜਿਹੜੇ ਉਹ ਪਹੁੰਚੇ ਸੀਗੇ। ਪਾਣੀ ਉੱਥੇ ਇੰਨਾ ਕੁ ਜ਼ਿਆਦਾ ਘੱਟ ਹੈਗਾ ਹੈ ਰਿਜ਼ਰਵਾਇਰ ਦੇ ਵਿੱਚ, ਕਹਿੰਦੇ ਵੀ ਹੋ ਸਕਦਾ ਆ ਵੀ ਸ਼ਾਇਦ ਇਸ ਦਾ ਕੰਮ ਜਿਹੜਾ ਉਹ ਠੱਪ ਵੀ ਹੋ ਜਾਵੇ। ਕੰਮ ਜਿਹੜਾ ਬਿਜਲੀ ਬਣਾਉਣ ਦਾ, ਬਿਜਲੀ ਉਤਪਾਦਨ ਦਾ ਕੰਮ ਆ, ਉਹ ਬੰਦ ਹੋ ਸਕਦਾ ਹੈ, ਜਿਹੜੇ ਹਾਈਡਰੋ ਪਾਵਰ ਪਲਾਂਟ ਉੱਥੇ ਲੱਗਾ ਆ। ਸੋ ਸਥਿਤੀ ਕਾਫੀ ਮਾੜੀ ਕੈਲੀਫੋਰਨੀਆ ਦੇ ਲਈ ਇਸ ਹਿਸਾਬ ਦੇ ਨਾਲ ਆ। ਕੱਲੀ ਪਾਣੀ ਦੀ ਨਹੀਂ ਕਿੱਲਤ, ਬਿਜਲੀ ਦੀ ਕਿੱਲਤ ਵੀ ਇਸ ਦੇ ਕਰਕੇ ਜਿਹੜੀ ਉਹ ਆਪਾਂ ਨੂੰ ਆ ਸਕਦੀ ਹੈ। ਹੁਣ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਅੱਜ ਪੂਰੀ ਤਰ੍ਹਾਂ ਲੁੜਕੀ ਹੈਗੀ ਆ। ਸਟਾਕ ਮਾਰਕੀਟ ਦਾ ਹਰਜੋਤ ਸਿੰਘ ਜੀ ਕਹਿੰਦੇ ਵੀ ਅਕਤੂਬਰ 2020 ਤੋਂ ਬਾਅਦ ਦੇ ਵਿੱਚ ਇੰਨੀ ਲੁੜਕੀ ਹੈ, ਇਨਵੈਸਟਰਸ ਨੇ $17.5 ਬਿਲੀਅਨ ਸਟਾਕਸ ਦੇ ਵਿੱਚੋਂ ਅੱਜ ਕੱਢ ਲਿਆ। ਲੋਕਾਂ ਨੇ ਇੰਨਾ ਸੈਲ ਆਫ ਜਿਹੜਾ ਉਹ ਕਰ ਦਿੱਤਾ। ਬੈਂਕ ਆਫ ਅਮਰੀਕਾ ਨੇ ਤਾਂ ਹੋਰ ਡਰਾਤਾ, ਕਹਿੰਦੇ ਭਾਈ ਹਾਲੇ ਤੇ ਸ਼ੁਰੂਆਤਾਂ ਨੇ, ਇਹ ਦੇਖੋ ਅੱਗੇ ਬਣਦਾ ਕੀ ਕੀ ਹੈਗਾ ਆ। ਸੋ ਨੈਸਡੈਕ ਦੇ ਵਿੱਚ ਕਹਿੰਦੇ ਵੀ ਉੱਥੇ ਵੀ ਬਹੁਤ ਜ਼ਿਆਦਾ ਜਿਹੜੀ ਗਿਰਾਵਟ ਆ ਉਹ ਦਰਜ ਕੀਤੀ ਗਈ ਆ। ਸੋ ਬੈਂਕ ਆਫ ਅਮਰੀਕਾ ਨੇ ਕੁਝ ਦਿਨ ਪਹਿਲਾਂ ਹੀ ਇਦਾਂ ਦਾ ਜਿਹੜਾ ਉਹ ਆਖਿਆ ਸੀਗਾ ਵੀ ਇੱਥੇ ਝਟਕਾ ਜਿਹੜਾ ਆ ਉਹ ਆ ਰਿਹਾ ਹੈਗਾ ਆ। ਇਨਵੈਸਟਰਸ ਨੇ 8.5 ਪੌਣੇ 9 ਬਿਲੀਅਨ ਡਾਲਰ ਦੇ ਜਿਹੜੇ ਬੌਂਡ ਆ ਉਹ ਪੁੱਲ ਕਰ ਲਏ। 55.4 ਬਿਲੀਅਨ ਡਾਲਰ ਦਾ ਕੈਸ਼ ਜਿਹੜਾ ਉਹਨਾਂ ਨੇ ਪੁੱਲ ਆਊਟ ਕਰ ਲਿਆ, ਤੇ ਗੋਲਡ ਦੇ ਵਿੱਚ 900 ਮਿਲੀਅਨ ਡਾਲਰ ਹੋਰ ਐਡ ਜਿਹੜੇ ਉਹਨਾਂ ਨੇ ਕਰ ਦਿੱਤੇ। ਇਹ ਹਮੇਸ਼ਾ ਹੀ ਹੁੰਦਾ, ਜਦੋਂ ਸਟਾਕ ਤਾਂ ਜਾਂਦੇ ਉਦੋਂ ਗੋਲਡ ਥੱਲੇ ਜਾਂਦਾ, ਜਦੋਂ ਸਟਾਕ ਥੱਲੇ ਜਾਂਦੇ ਉਦੋਂ ਗੋਲਡ ਜਿਹੜਾ ਹੈ ਉਹ ਹਮੇਸ਼ਾ ਉੱਤੇ ਨੂੰ ਜਾਂਦਾ ਹੁੰਦਾ ਹੈ। ਸੋ ਓਵਰਆਲ ਦੇਖਿਆ ਜਾਵੇ 981 ਪੁਆਇੰਟ ਸਟਾਕ ਡਾਓ ਜੋਨ ਇੰਡਸਟਰੀ ਅੱਜ 3% ਤਕਰੀਬਨ 4 ਹਫ਼ਤੇ ਲਗਾਤਾਰ ਹੋ ਗਿਆ ਥੱਲੇ ਜਾਂਦਿਆਂ ਨੂੰ। ਦੋ ਰੀਜ਼ਨ ਮੇਨ ਦੱਸੇ ਗਏ ਆ। ਇੱਕ ਤਾਂ ਇਨਫਲੇਸ਼ਨ ਨੂੰ ਲੈ ਕੇ ਫੈਡਰਲ ਰਿਜ਼ਰਵ ਨੇ ਇਹ ਕਿਹਾ ਵੀ 50 ਬੇਸਿਸ ਪੁਆਇੰਟ ਇਹ ਇੰਟਰਸਟ ਰੇਟ ਇਨਕਰੀਜ਼ ਹੋਊਗਾ ਨੈਕਸਟ ਮੀਟਿੰਗ ਦੇ ਵਿੱਚ, ਜਿਹੜੀ ਕਿ ਅਗਲੇ ਮਹੀਨੇ ਹੋਣੀ ਆ। ਬਲਕਿ ਇੱਕ ਫੈਡ ਜਿਹੜੇ ਜੇਮਸ ਬੁਲਰਡ ਹੈਗੇ ਆ, ਉਹਨਾਂ ਨੇ ਇਹ ਕਿਹਾ ਸੀ ਵੀ 75 ਬੇਸਿਸ ਪੁਆਇੰਟ ਵੀ ਅੱਪ ਜਾ ਸਕਦਾ। ਤੇ ਦੂਸਰਾ ਸਭ ਤੋਂ ਵੱਡਾ ਝਟਕਾ ਜਿਹੜਾ ਆ ਉਹ ਨੈਟਫਲਿਕਸ ਨੇ ਦਿੱਤਾ। ਨੈਟਫਲਿਕਸ ਦਾ ਪਿਛਲੇ ਕੁਆਟਰ ਦੇ ਵਿੱਚ 6 ਲੱਖ ਲੋਕ ਉਹਨੂੰ ਛੱਡ ਕੇ ਚਲੇ ਗਏ ਨੈਟਫਲਿਕਸ ਨੂੰ। ਜੀ ਕਹਿੰਦੇ ਉਹ ਮਿਲੀਅਨਸ ਦੇ ਵਿੱਚ ਆંકੜਾ ਜਾਣਾ ਹੈ। ਉਧਰ ਉਹਨਾਂ ਨੇ ਜਿਹੜੀ ਆਪਾਂ ਪਾਸਵਰਡ ਸ਼ੇਅਰਿੰਗ ਕਰਦੇ ਆ ਨੈਟਫਲਿਕਸ ਵਾਲਿਆਂ ਦੀ, ਉਹਦੇ ਤੇ ਸ਼ਿਕੰਜਾ ਕੱਸਣ ਦੀ ਗੱਲ ਆਖੀ ਆ। ਸੋ ਜੇ ਆંકੜਿਆਂ ਦੇ ਉੱਤੇ ਅੱਜ ਹਰਜੋਤ ਸਿੰਘ ਜੀ ਨਜ਼ਰ ਮਾਰੀਏ, ਬਹੁਤੇ ਸੁਖਾਲੇ ਨਹੀਂ ਆ। ਕਾਫੀ ਇਨਵੈਸਟਰਸ ਨੂੰ ਝਟਕਾ ਜਿਹੜਾ ਉਹ ਲੱਗਾ ਹੋਊਗਾ। ਤਕਰੀਬਨ 3% ਅੱਜ ਡਾਓ ਜੋਨ ਥੱਲੇ ਗਿਆ, 2.8% 981 ਪੁਆਇੰਟ ਡਿੱਗ ਕੇ 33,811 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਵੀ ਵੱਡਾ ਝਟਕਾ ਰਿਹਾ, ਪੌਣੇ 3% ਇਹ ਮਾਰਕੀਟ ਡਿੱਗੀ, 122 ਪੁਆਇੰਟ 4272 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 2.5% ਦੀ ਗਿਰਾਵਟ ਆਈ, 335 ਪੁਆਇੰਟ 12,800 ਤੇ 39 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1932 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $101 ਪ੍ਰਤੀ ਬੈਰਲ ਦੇ ਉੱਤੇ ਰਹੀ ਆ। ਉਧਰ 10 ਈਅਰ ਯੀਲਡ 2.89% ਦੇ ਉੱਤੇ, ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 39,579 ਦੇ ਉੱਤੇ ਚੱਲ ਰਿਹਾ। ਸੋ ਐਨਾਲਿਸਟ ਹੁਣ ਪੂਰੀ ਤਰ੍ਹਾਂ ਵਾਚ ਕਰ ਰਿਹਾ, ਕਿਉਂਕਿ ਅਗਲੇ ਹਫ਼ਤੇ ਐਪਲ, ਐਮਾਜ਼ੋਨ ਤੇ ਮਾਈਕਰੋਸਾਫਟ, ਇਹ ਸਾਰੀਆਂ ਬਲੂ ਚਿਪ ਟੈਕ ਕੰਪਨੀਜ਼ ਆ, ਉਹਨਾਂ ਦੀਆਂ ਅਰਨਿੰਗਸ ਆਉਣੀਆਂ। ਸੋ ਉਹਦੇ ਤੇ ਡਿਪੈਂਡ ਕਰੂਗਾ ਹੁਣ ਵੀ ਸਟਾਕ ਮਾਰਕੀਟ ਥੱਲੇ ਜਾਂਦੀ ਜਾਂ ਅੱਪ ਜਾਂਦੀ ਆ। ਸੋ $1 ਦੀ ਕੀਮਤ ਅੱਜ ਇੰਡੀਆ ਦੇ 76 ਰੁਪਏ ਤੇ 46 ਪੈਸੇ ਦੇ ਬਰਾਬਰ ਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਉਹ ਹੁਣ ਸਮਾਪਤੀ ਆ। ਤੇ ਆ ਰਹੇ ਜਿਹੜੇ ਆ ਜੀ ਐਤਵਾਰ ਨੂੰ ਸੈਲਮਾ ਗੁਰਦੁਆਰਾ ਸਾਹਿਬ ਜੋ ਫਰੈਜ਼ਨੋ ਦੇ ਨਜ਼ਦੀਕ ਆ, ਇੱਥੇ ਨਗਰ ਕੀਰਤਨ ਹੋ ਰਿਹਾ ਹੈ ਵਿਸਾਖੀ ਦੇ ਸੰਬੰਧ ਦੇ ਵਿੱਚ। ਸੋ ਉੱਥੇ ਪੰਜਾਬੀ ਰੇਡੀਓ USA ਦੀ ਟੀਮ ਮੌਜੂਦ ਹੋਵੇਗੀ। ਆਪਾਂ ਉੱਥੋਂ ਕਵਰੇਜ ਵੀ ਤੁਹਾਨੂੰ ਜਿਹੜੀ ਉਹ ਪੇਸ਼ ਕਰਾਂਗੇ, ਪਰ ਤੁਸੀਂ ਆ ਕੇ ਜਿਹੜਾ ਉਹ ਮਿਲਿਓ ਵੀ ਜ਼ਰੂਰ। ਇਸੇ ਤਰ੍ਹਾਂ ਕੱਲ ਨੂੰ ਸਵੇਰ ਨੂੰ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9 ਵਜੇ ਇਮੀਗ੍ਰੇਸ਼ਨ ਵਾਲਾ ਜਿਹੜਾ ਸ਼ੋਅ ਹੁੰਦਾ ਹੈਗਾ ਆ, ਜੇ ਟਿਰਕੀਆਣਾ ਅਟਾਰਨੀ ਦੇ ਨਾਲ 9 ਵਜੇ ਤੋਂ ਲੈ ਕੇ 10:15 ਵਜੇ ਤੱਕ ਹੋਊਗਾ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।